ਅਕਸਰ ਹੀ ਵਿਵਾਦਾਂ 'ਚ ਘਿਰੀ ਰਹਿਣ ਵਾਲੀ ਕੰਗਨਾ ਰਣੌਤ ਪਿਛਲੇ ਕੁਝ ਦਿਨਾਂ ਤੋਂ ਉਹ ਆਪਣੇ ਪਰਿਵਾਰ ਨਾਲ ਮਨਾਲੀ 'ਚ ਸਮਾਂ ਬਿਤਾ ਰਹੀ ਕੰਗਨਾ ਅੱਜ ਸਵੇਰੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੀਆਂ ਕੁਝ ਤਸਵੀਰਾਂ ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਸਾਂਝੀਆਂ ਕੀਤੀਆਂ ਨੇ। ਕੰਗਨਾ ਨੇ ਆਪਣੇ ਪਰਿਵਾਰ ਨਾਲ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ਅੱਜ ਮੈਂ ਸ਼੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਗਈ ਸੀ। ਮੇਰਾ ਪਾਲਣ ਪੋਸ਼ਣ ਨਾਰਥ 'ਚ ਹੋਇਆ ਹੈ ਅਤੇ ਮੇਰੇ ਪਰਿਵਾਰ ਦਾ ਹਰ ਮੈਂਬਰ ਕਈ ਵਾਰ ਸ਼੍ਰੀ ਦਰਬਾਰ ਸਾਹਿਬ ਜਾ ਚੁੱਕਾ ਹੈ, ਪਰ ਮੈਂ ਪਹਿਲੀ ਵਾਰ ਗਈ ਸੀ। ਸ਼੍ਰੀ ਦਰਬਾਰ ਸਾਹਿਬ ਦੀ ਸੁੰਦਰਤਾ ਵੇਖ ਕੇ ਮੈਂ ਦੰਗ ਹੈਰਾਨ ਰਹਿ ਗਈ। ਦੱਸਦੇ ਕਿ ਕੰਗਨਾ ਰਣੌਤ 7 ਵਜੇ ਦੇ ਕਰੀਬ ਸ਼੍ਰੀ ਦਰਬਾਰ ਸਾਹਿਬ ਪਹੁੰਚੀ ਸੀ। ਇਸ ਦੌਰਾਨ ਉਸਨੇ ਸ਼੍ਰੀ ਦਰਬਾਰ ਸਾਹਿਬ ਅੰਦਰ ਇਲਾਹੀ ਬਾਣੀ ਦਾ ਆਨੰਦ ਮਾਣਿਆ, ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ, ਅੰਮ੍ਰਿਤ ਦਾ ਚੁੱਲ੍ਹਾ ਲਿਆ ਅਤੇ ਪਰਿਕਰਮਾ 'ਚ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰ ਕੀਤੇ। ਉਸਨੇ ਸ਼੍ਰੀ ਅਕਾਲ ਤਖਤ ਸਾਹਿਬ ਵੀ ਮੱਥਾ ਟੇਕਿਆ। ਕੰਗਨਾ ਰਣੌਤ ਹੁਣ ਸਿੱਖਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਅੰਦੋਲਨ ਦੌਰਾਨ ਕੰਗਨਾ ਤੇ ਦਿਲਜੀਤ ਦੋਸਾਂਝ ਦੀ ਟਵਿੱਟਰ ਵਾਰ ਵੀ ਹੋਈ ਸੀ। ਦੋਵਾਂ ਨੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਸਨ। ਇੰਨਾ ਹੀ ਨਹੀਂ, ਕੰਗਨਾ ਖਿਲਾਫ ਦਿੱਲੀ ਦੇ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਨੇ ਪਟਿਆਲਾ ਹਾਊਸ ਕੋਰਟ 'ਚ ਯਾਚਿਕਾ ਵੀ ਦਰਜ ਕਰਵਾਈ ਸੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ। ਉਹਨੇ ਧਰਨੇ ਤੇ ਬੈਠੀਆਂ ਬੀਬੀਆਂ 100-100 ਰੁਪਈਏ ਦੀ ਦਿਹਾੜੀ ਵਿੱਚ ਤੇ ਕਿਹਾ ਆ ਸਾਡੇ ਕੋ ਭਾਵੇਂ 1000 ਰੁਪਈਆ ਲਵੇ ਉੱਥੇ ਬਹਿ ਕੇ ਤੇ ਵੇਖੇ। ਸ਼ਰਧਾ ਨਾਲ ਆਏ ਨੇ, ਠੀਕ ਹੈ, ਬਟ ਉਹ ਕਿਸਾਨਾਂ ਦੇ ਲਈ ਜੋ ਬੋਲ ਰਹੇ ਨੇ, ਬੀਬੀਆਂ ਲਈ ਜੋ ਬੋਲ ਰਹੇ ਨੇ ਕਿ ਉਹ 100-100 ਰੁਪਈਆ ਲੈ ਕੇ ਧਰਨੇ ਤੇ ਬੈਠੀਆਂ ਨੇ, ਇਹ ਗੱਲ ਗਲਤ ਹੈ। ਕਿਉਂਕਿ ਕਿਸਾਨ ਨੇ, ਉਹ ਪਹਿਲਾਂ ਹੀ 100-100 ਦੀ ਉਹਨਾਂ ਨੂੰ ਲੋੜ ਨਹੀਂ ਆ। ਜੋ ਚੱਲ ਰਿਹਾ ਹੈ ਉਹ ਉਹਦੇ ਖਿਲਾਫ ਨੇ। ਇਹ ਤੇ ਇੱਕ ਬਹੁਤ ਗਲਤ ਬੋਲ ਰਹੀ ਹੈ। ਇਹਨੂੰ ਮਾਫੀ ਮੰਗਣੀ ਚਾਹੀਦੀ ਸੀ ਇੱਥੇ ਆ ਕੇ।